ਕੌਣ ਫਾਈਲ ਕਰ ਸਕਦਾ ਆ? ਮਾਸਟਰ ਡਿਗਰੀ ਹੋਲਡਰ, ਬੈਚਲਰ ਵਾਲਾ, ਜਾਂ ਕਿੱਦਾਂ ਦੀ ਕੋਈ ਡਿਗਰੀ ਆ, ਉਹਦੇ ਤੇ ਵੀ ਡਿਪੈਂਡ ਕਰਦਾ? ਇਹਦੇ ਵਿੱਚ ਜੀ ਤੁਹਾਡੀ ਮਿਨੀਮਮ ਬੈਚਲਰਸ ਡਿਗਰੀ ਚਾਹੀਦੀ ਆ। ਬੈਚਲਰਸ ਡਿਗਰੀ ਇਹ 4 ਸਾਲ ਦੀ ਡਿਗਰੀ ਨੂੰ ਮੰਨਦਾ ਅਮਰੀਕਾ। ਠੀਕ ਹੈ। ਜਿੱਦਾਂ ਇੰਡੀਆ 'ਚ BCom ਵਗੈਰਾ, BSc ਵਗੈਰਾ 3 ਸਾਲ ਦੀਆਂ ਜਿਹੜੀਆਂ ਡਿਗਰੀਆਂ ਹੁੰਦੀਆਂ ਉਹਨੂੰ ਇਹ 4 ਸਾਲ ਦੀ ਡਿਗਰੀ ਦੇ ਬਰਾਬਰ ਨਹੀਂ ਮੰਨਦੇ। ਤੇ ਇੱਕ ਇਹਨਾਂ ਦਾ ਰੂਲ ਆ ਕਿ ਜੇ ਕਿਸੇ ਨੂੰ 3 ਸਾਲ ਦਾ ਐਕਸਪੀਰੀਅੰਸ ਆ, ਉਹਨੂੰ 1 ਸਾਲ ਦੀ ਕਾਲਜ ਐਜੂਕੇਸ਼ਨ ਦੇ ਬਰਾਬਰ ਇਹ ਮੰਨ ਲੈਂਦੇ ਆ। ਸੋ ਮੰਨ ਲਓ ਕਿ ਕਿਸੇ ਦੇ ਕੋਲ 3 ਸਾਲ ਦੀ ਡਿਗਰੀ ਆ ਤੇ ਉਹ ਐਸ ਸੱਚ ਤਾਂ ਬੈਚਲਰ ਡਿਗਰੀ ਦੇ ਲਈ ਐਲੀਜੀਬਲ ਨਹੀਂ, ਕਿਉਂਕਿ ਇਹਨਾਂ ਨੂੰ 4 ਸਾਲ ਚਾਹੀਦੀ ਹੈ। ਸੋ ਤੁਹਾਡਾ 1 ਸਾਲ ਜਿਹੜਾ ਪੜ੍ਹਾਈ ਦਾ ਉਹ ਥੋੜ੍ਹਦਾ। ਸੋ ਇਹ ਕੀ ਕਹਿੰਦੇ ਆ ਕਿ ਜੇ ਤੁਸੀਂ 3 ਸਾਲ ਕੰਮ ਕੀਤਾ ਆਪਣੀ ਫੀਲਡ ਦੇ ਵਿੱਚ ਤੇ 3 ਸਾਲ ਦੀ ਜਿਹੜੀ ਤੁਹਾਡੀ ਇੰਪਲੋਇਮੈਂਟ ਆ ਉਹ 1 ਸਾਲ ਦੀ ਪੜ੍ਹਾਈ ਦੇ ਬਰਾਬਰ ਆ। ਸੋ ਜਿਹੜਾ 3 ਸਾਲ ਦੀ ਡਿਗਰੀ ਵਾਲਾ ਬੰਦਾ ਜਿਹੜਾ ਹੈਗਾ ਉਹ 3 ਸਾਲ ਦਾ ਕੰਮ, ਮਤਲਬ ਕਿ ਉਹਨੂੰ 1 ਸਾਲ ਦਾ ਐਕਸਪੀਰੀਅੰਸ, 1 ਸਾਲ ਦੀ ਐਜੂਕੇਸ਼ਨ ਐਡ ਹੋ ਜਾਂਦੀ ਹੈ ਤਾਂ 4 ਸਾਲ ਉਹਦੇ ਬਣ ਜਾਂਦੇ ਆ। ਸੋ ਉਸ ਬੇਸ ਤੇ ਉਹ ਜਿਹੜਾ ਹੈਗਾ H1B ਲਈ ਕੁਆਲੀਫਾਈ ਕਰ ਸਕਦਾ। ਤੇ ਸੇਮ ਜੇ ਆਪਾਂ, ਇਹ ਤਾਂ ਹੋ ਗਿਆ ਵਿਅਕਤੀ ਦੀ ਗੱਲ ਕਿ ਇੰਡੀਵਿਜੂਅਲ ਨੂੰ ਕੀ ਰਿਕੁਆਇਰਮੈਂਟ ਹੈ ਕਿ ਘੱਟੋ ਘੱਟ ਮਿਨੀਮਮ ਇੱਕ ਬੈਚਲਰਸ ਡਿਗਰੀ ਚਾਹੀਦੀ ਆ। ਤੇ ਹੁਣ ਆ ਗਈ ਗੱਲ ਕਿ ਇੰਪਲੋਇਰ ਵੱਲੋਂ ਕੀ ਚਾਹੀਦਾ ਸਾਨੂੰ, ਕਿ ਕਿਹੜਾ ਬੰਦਾ ਇੰਪਲੋਇਰ ਹੋ ਸਕਦਾ? ਕਿ ਇੱਕ 7-Eleven ਵਾਲਾ ਬੰਦਾ ਇੰਪਲੋਇਰ ਹੋ ਸਕਦਾ, ਕਿ ਇੱਕ ਰੈਸਟੋਰੈਂਟ ਵਾਲਾ ਇੰਪਲੋਇਰ ਹੋ ਸਕਦਾ? ਸੋ ਪਹਿਲਾਂ ਤਾਂ ਇਹ ਹੈ ਕਿ ਲਿਖਿਆ ਨਹੀਂ ਉਹਨਾਂ ਨੇ ਕਿ ਇੰਪਲੋਇਰ ਦੀ ਡੈਫੀਨੇਸ਼ਨ ਐਗਜ਼ੈਕਟਲੀ ਕੀ ਹੈ, ਕਿੰਨਾ ਸਾਈਜ਼ ਹੋਣਾ ਚਾਹੀਦਾ। ਜਿਹੜਾ ਮਰਜ਼ੀ ਬੰਦਾ ਇੰਪਲੋਇਰ ਬਣ ਸਕਦਾ, ਪਰ ਸ਼ਰਤ ਇਹ ਹੈ ਕਿ ਤੁਸੀਂ ਇਹ ਸ਼ੋਅ ਕਰਨਾ ਕਿ ਜਿਹੜੀ ਤੁਹਾਡੀ ਜੌਬ ਆ ਉਹ ਤੁਹਾਡੀ ਡਿਗਰੀ ਦੇ ਨਾਲ ਰਿਲੇਟਡ ਆ। ਸੋ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ 7-Eleven ਦੇ ਵਿੱਚ ਕੰਪਿਊਟਰ ਇੰਜੀਨੀਅਰ ਰੱਖ ਲੈਣਾ, ਕਿਉਂਕਿ ਉਹਦਾ ਕੰਮ ਨਹੀਂ ਹੈਗਾ, ਹੈ ਨਾ। ਸੋ ਇਨਵੈਸਟੀਗੇਸ਼ਨ ਆ ਉਹਨਾਂ ਦੀ ਆਰਗੂਮੈਂਟ ਇਹ ਹੈ ਕਿ ਤੁਸੀਂ ਇਹ ਸ਼ੋਅ ਕਰੋ ਕਿ ਕਿੱਦਾਂ ਤੁਹਾਡੀ ਡਿਗਰੀ ਜਾਂ ਉਹਦੇ ਜਿਹੜੇ ਸਬਜੈਕਟਸ ਆ ਉਹਨੂੰ ਤੁਸੀਂ ਕਿੱਦਾਂ ਯੂਜ਼ ਕਰਦੇ ਆ ਜੌਬ ਡਿਊਟੀ ਪਰਫਾਰਮ ਕਰਨ ਦੇ ਵਿੱਚ। ਤੇ ਤਾਂ ਕਰਕੇ ਜਿਹੜੇ ਹੈਗੇ ਕਿ ਇੰਸ਼ੋਰੈਂਸ ਵਾਲੇ ਆਫਿਸ ਹੋ ਗਏ, ਅਕਾਊਂਟਿੰਗ ਵਾਲੇ ਆਫਿਸ ਹੋ ਗਏ, ਜਿਹੜੇ ਕਹਿ ਲਓ ਕਿ ਵਾਈਟ ਕਾਲਰ ਜੌਬ ਜਿਹਦੀ ਡੈਫੀਨੇਸ਼ਨ ਉਹ ਕਹਿੰਦੇ ਆ, ਟ੍ਰੈਡੀਸ਼ਨਲ ਵਾਈਟ ਕਾਲਰ ਜੌਬ ਜਿਹੜੀ ਹੈਗੀ H1B ਉਹ ਜੌਬ ਆ। ਸੋ ਇਹ ਜੇ ਕਿਸੇ ਨੇ ਬਿਜ਼ਨਸ ਸੈਟਿੰਗ 'ਚ ਕਰਨਾ, ਟਰੱਕਿੰਗ ਬਿਜ਼ਨਸ ਜੇ ਵੱਡਾ ਹੈਗਾ ਥੋੜ੍ਹਾ ਜਿਹਾ ਤੇ ਉਹਨਾਂ ਦੇ ਹੋਰ ਲੌਜਿਸਟਿਕਸ ਦੇ ਹੋਰ ਡਿਪਾਰਟਮੈਂਟ ਹੈਗੇ ਆ, ਤੇ ਉਹ ਇੰਡੀਆ ਤੋਂ ਆਪਣੇ ਜਿਹੜੇ ਬੰਦੇ ਆ ਉਹ ਲੈ ਕੇ ਆ ਸਕਦੇ ਆ। ਸੋ ਬੇਸਿਕਲੀ ਉਹਨਾਂ ਨੂੰ ਕੀ ਕਰਨਾ ਪੈਣਾ, ਉਹ ਲੋਕਾਂ ਨੂੰ ਆਪਣੀ ਇੰਡੀਆ, ਕਿਉਂਕਿ ਲੋਟਰੀ ਆ, 20-25% ਚਾਂਸ ਆ ਜੀ, ਉਹਨਾਂ ਨੂੰ ਇੰਡੀਆ ਆਪਣੇ ਜਿਹੜੇ ਹੈਗੇ ਆ 10-15-20 ਜਿੰਨੇ ਵੀ ਬੰਦੇ ਆ ਉਹ ਆਇਡੈਂਟੀਫਾਈ ਕਰਨੇ ਪੈਣੇ ਕਿ ਇਹ ਬੰਦੇ ਸਾਨੂੰ ਚਾਹੀਦੇ ਆ, ਇਹਨਾਂ ਕੋਲ ਡਿਗਰੀ ਆ। ਸੋ ਤੁਸੀਂ ਫਿਰ ਆਪਣੀ H1B ਲੋਟਰੀ ਵਗੈਰਾ ਜਿਹੜੀ ਫਾਈਲ ਕਰਦੇ ਹੋ, ਲੋਟਰੀ 'ਚ ਜੇ ਸਿਲੈਕਟ ਹੋ ਜਾਂਦਾ ਫਿਰ ਉਸ ਤੋਂ ਬਾਅਦ ਤੁਹਾਡੀ ਮਰਜ਼ੀ ਹੈ ਕਿ ਇਹਨਾਂ ਦਾ H1B ਐਕਚੁਅਲ ਦੇ ਵਿੱਚ ਇਹਨਾਂ ਦਾ ਵੀਜ਼ਾ ਫਾਈਲ ਕਰਨਾ ਕਿ ਨਹੀਂ ਕਰਨਾ। ਤੇ ਕਾਫੀ ਜਿਹੜੇ ਬਿਜ਼ਨਸ ਆ ਉਹਨਾਂ ਨੇ H1B ਤੋਂ ਫਾਇਦਾ ਲਿਆ, ਜਿਹਨਾਂ ਨੂੰ ਇਸ ਪ੍ਰੋਗਰਾਮ ਦਾ ਪਤਾ। ਸਾਡੀ ਕਮਿਊਨਿਟੀ ਇੱਕ ਇਹੀ ਕਮਿਊਨਿਟੀ, ਇਹਨਾਂ ਨੂੰ H1B ਬਾਰੇ ਕੁਝ ਨਹੀਂ ਪਤਾ। ਤੇ ਜਿੱਦਾਂ ਹੁਣ ਸਾਊਥ ਇੰਡੀਅਨ ਕਮਿਊਨਿਟੀ, ਉਹਨਾਂ ਨੇ ਕਾਫੀ ਜਿਹੜੇ H1B ਵੀਜ਼ੇ ਤੋਂ ਕਾਫੀ ਵਰਕਫੋਰਸ ਮੰਗਾਉਂਦੇ ਆ। ਸੋ ਅਕਸਰ ਜਿਹੜੇ ਲੋਕੀ ਆ ਤੰਗ ਰਹਿੰਦੇ ਇੱਥੇ ਕਿ ਨਹੀਂ ਇੰਡੀਆ ਤੋਂ ਯਾਰ ਬੰਦਾ ਮੰਗਾਉਣਾ ਕਿੱਦਾਂ। ਕਈ ਤਾਂ ਇੰਜੀਨੀਅਰ ਵੀ 2 ਨੰਬਰ 'ਚ ਬਾਰਡਰ ਟੱਪੀ ਫਿਰਦੇ ਆ। ਸੋ ਇਹ ਹੈ ਕਿ ਇਹ ਵੀਜ਼ੇ ਦੇ ਬਾਰੇ ਸਮਝੋ ਥੋੜ੍ਹਾ ਜਿਹਾ, ਤੇ ਇਹ ਵੀਜ਼ੇ ਦੇ ਵਿੱਚ ਜੇ ਤੁਸੀਂ ਲੱਗ ਜਾਂਦਾ ਸਿੱਧੇ ਤੁਸੀਂ ਜਿਹੜਾ ਹੈਗਾ ਲੀਗਲ ਤੌਰ 'ਤੇ ਜਿਹੜਾ ਉਰੇ ਆ ਸਕਦੇ ਆ, ਗ੍ਰੀਨ ਕਾਰਡ ਵਾਲੇ ਰਾਹ ਪੈ ਸਕਦੇ ਆ, ਤੇ ਟਰੈਵਲ ਵੀ ਵਾਪਸ ਆਪਣੀ ਕੰਟਰੀ ਜਿਹੜਾ ਉਹ ਕਰ ਸਕਦੇ ਆ। ਤੇ ਬਸ ਇਹਦੀ ਟਾਈਮਿੰਗ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਕਿ ਮਾਰਚ ਦੇ ਵਿੱਚ ਇਹ ਫਾਈਲ ਹੋਣਾ। ਸੋ ਇਹ ਹੈ ਕਿ ਜਿਹੜੇ ਇੰਪਲੋਇਰਸ ਆ ਜਿਹਨਾਂ ਨੂੰ ਬੰਦੇ ਚਾਹੀਦੇ ਆ, ਉਹਨਾਂ ਨੂੰ ਹੁਣੇ ਤੋਂ ਹੀ ਆਪਣੇ ਜਿਹੜੇ 10-20 ਜਿੰਨੇ ਵੀ ਬੰਦੇ ਉਹਨਾਂ ਨੇ ਲੋਟਰੀ ਜਿਹਨਾਂ ਦੀ ਪਾਣੀ ਆ ਉਹ ਆਇਡੈਂਟੀਫਾਈ ਕਰ ਸਕਦੇ ਆ, ਤੇ ਸਾਰਿਆਂ ਕੋਲ ਜਿਹੜੀ ਡਿਗਰੀ ਉਹ ਹੋਣੀ ਚਾਹੀਦੀ ਹੈ। ਯੂਜਲੀ ਕਿੰਨਾ ਕੁ ਵਕਤ ਲੱਗ ਜਾਂਦਾ ਇਹ ਸਾਰੇ, ਜਿੱਦਾਂ ਤੁਸੀਂ ਕਿਹਾ ਵੀ ਮਾਰਚ ਵਿੱਚ ਕਰਨਾ, ਕਿੰਨੇ ਕੁ ਮਹੀਨੇ ਦਾ ਵਕਤ ਲੱਗ ਜਾਂਦਾ ਉਸ ਤੋਂ ਪਹਿਲਾਂ ਤਿਆਰੀ ਕਰਨ ਨੂੰ, ਇਹਨੂੰ ਕਰਨ ਦੇ ਲਈ? ਸੋ ਸਾਨੂੰ ਤਕਰੀਬਨ ਜਨਵਰੀ ਐਂਡ ਤੱਕ ਐਜ਼ ਅ ਲਾਅ ਫਰਮ ਸਾਨੂੰ ਜਨਵਰੀ ਐਂਡ ਤੱਕ ਪੂਰੀ ਇਨਫੋਰਮੇਸ਼ਨ ਚਾਹੀਦੀ ਹੈ ਕਿ ਕਿੰਨੇ ਫਾਈਲ ਕਰਨਾ, ਤਾਂ ਕਿ ਫਰਵਰੀ ਦੇ ਵਿੱਚ ਪ੍ਰਪੇਅਰ ਕਰਕੇ ਆਪਾਂ ਤੇ ਮਾਰਚ ਦੇ ਵਿੱਚ ਫਾਈਲ ਕਰ ਸਕੀਏ। ਤੇ ਮਾਰਚ ਦੇ ਵਿੱਚ ਉਹਨਾਂ ਦੀ ਵਿੰਡੋ ਹੁੰਦੀ ਆ 10 ਤੋਂ 20 ਦਿਨਾਂ ਦੇ ਵਿੱਚ ਡਿਪੈਂਡਿੰਗ ਕਿੱਦਾਂ ਉਹ ਵਿੰਡੋ ਦਿੰਦੇ ਆ। ਉਹ ਵਿੰਡੋ ਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਣੀ ਕੰਪਿਊਟਰ ਜਨਰੇਟਡ ਲੋਟਰੀ ਪ੍ਰੋਸੈਸ ਦੇ ਵਿੱਚ ਪਾਰਟੀਸਪੇਟ ਕਰਦੇ ਹੋ। ਤੇ ਫਿਰ ਕੰਪਿਊਟਰ ਜਦੋਂ ਲੋਟਰੀ ਤੁਹਾਡੀ ਕੱਢਦਾ, ਜਿਹੜੇ ਬੰਦੇ ਸਿਲੈਕਟ ਹੁੰਦੇ ਉਹਨਾਂ ਨੂੰ ਨੋਟਿਸ ਆ ਜਾਂਦਾ, ਉਹਨਾਂ ਨੂੰ ਜੂਨ 30 ਤੱਕ ਦਾ ਟਾਈਮ ਦਿੰਦੇ ਆ ਕਿ ਤੁਸੀਂ ਆਪਣਾ H1B ਫਾਈਲ ਕਰੋ। ਤੇ ਜੇ ਉਹਨਾਂ ਨੇ H1B ਫਾਈਲ ਕਰ ਲਿਆ, ਸੇਮ ਉਹ ਇੱਕ ਰੈਗੂਲਰ ਪ੍ਰੋਸੈਸਿੰਗ ਹੁੰਦੀ ਹੈ 3 ਤੋਂ 5 ਮਹੀਨੇ ਜਾਂ ਜ਼ਿਆਦਾ ਵੀ ਲੱਗ ਜਾਂਦੇ ਆ ਕਈ ਵਾਰੀ। ਤੇ ਇੱਕ ਹੁੰਦੀ ਹੈ ਕਿ ਜੋ ਵੀ ਉਹਨਾਂ ਦੀ ਫੀਸ ਹੈਗੀ ਹੈ ਸਰਕਾਰ ਦੀ $1760 ਜਿਹੜੀ ਉਹਨਾਂ ਦੀ ਫੀਸ ਉਹ ਬਣਦੀ, $1710 ਉਹਨਾਂ ਦੀ ਫੀਸ ਬਣਦੀ ਆ। ਉਹਦੇ ਉੱਤੇ ਉਹ $2500 ਐਕਸਟਰਾ ਲੈ ਕੇ ਉਹਨੂੰ ਕਹਿੰਦੇ ਆ ਪ੍ਰੀਮੀਅਮ ਪ੍ਰੋਸੈਸਿੰਗ, ਕਿ 15 ਦਿਨਾਂ ਦੇ ਵਿੱਚ ਆਪਣਾ ਤੁਹਾਡੇ ਕੇਸ ਦਾ ਜਿਹੜਾ ਜਵਾਬ ਦੇ ਦਿੰਦੇ ਆ। ਠੀਕ ਆ। ਤੇ ਜੇ ਹੁਣ ਜੂਨ ਦੇ ਵਿੱਚ ਜਦੋਂ ਤੁਸੀਂ ਪੁੱਛਿਆ ਕਿ ਲੋਟਰੀ ਜੇ ਨਹੀਂ ਉਹਨਾਂ ਦੀ ਪੂਰੀ ਭਰੀ, ਤੇ ਫਿਰ ਉਹਨਾਂ ਨੇ ਦੁਬਾਰਾ ਲੋਟਰੀ ਕਰਨੀ, ਸੈਕਿੰਡ ਲੋਟਰੀ, ਫਿਰ ਉਹਨਾਂ ਨੇ ਤੁਹਾਨੂੰ ਟਾਈਮ ਦੇਣਾ। ਤੇ ਉਹਦੇ ਵਿੱਚ ਜੇ ਫਿਰ ਦੁਬਾਰਾ ਲੋਕਾਂ ਨੇ ਫਾਈਲ ਨਹੀਂ ਕੀਤਾ ਤਾਂ ਫਿਰ ਅੱਗੇ ਚੱਲਣਾ। ਪਰ ਇਹ ਹੈ ਕਿ ਟੋਟਲ ਜਿਹੜੇ ਵੀਜ਼ੇ ਆ ਮਿਲਣੇ ਉਹ ਟੋਟਲ 85,000 ਹੀ ਆ ਸਾਲ ਦੇ। ਠੀਕ ਹੈ।
ਜਿਨ੍ਹਾਂ ਚੋਂ 20,000 ਜਿਹੜੇ ਇੱਥੇ ਪੜ੍ਹੇ ਵਿਦਿਆਰਥੀ ਆ ਮਾਸਟਰ ਵਾਲੇ ਉਹਨਾਂ ਦੇ ਲਈ ਰਾਈਟ ਉਹ ਰਾਖਵੇਂ ਆ। ਹਾਂਜੀ। ਠੀਕ ਆ। ਸੋ ਜਿੱਦਾਂ ਮੈਂ ਕਿਵੇਂ ਆਪਣੇ ਤੌਰ ਦੇ ਉੱਤੇ ਜਾਂ ਕਿਸੇ ਨੇ ਕੋਈ ਸਟਾਰਟਅਪ ਖੋਲੀ ਆ ਉਹ ਵੀ H1 ਦੇ ਲਈ ਅਪਲਾਈ ਕਰ ਸਕਦਾ ਆ ਕਿੱਦਾਂ ਇਹ ਚੀਜ਼ ਚੱਲਦੀ ਆ? ਸਟਾਰਟਅਪ ਵੀ ਕਰ ਸਕਦੀ ਹੈ। ਸੋ ਫੋਰ ਐਗਜ਼ਾਮਪਲ ਮੰਨ ਲਓ ਜਿਵੇਂ ਇੰਜੀਨੀਅਰ ਆ, ਮੈਂ ਕੋਈ ਪ੍ਰੋਡਕਟ ਬਣਾਉਣਾ ਆ, ਮੈਂ ਜੋ ਵੀ ਅਕਾਊਂਟੈਂਟ ਆ ਮੈਂ ਜਾਂ ਲਾਇਰ ਆ, ਪਰ ਜੇ ਮੈਂ ਸਟਾਰਟਅਪ ਖੋਲਦਾ ਮੈਨੂੰ ਸ਼ੋਅ ਕਰਨਾ ਪੈਣਾ ਕਿ ਮੈਂ ਪਹਿਲੀ ਗੱਲ ਆਪ ਨਹੀਂ ਕਰ ਸਕਦਾ। ਇਹਦੇ ਵਿੱਚ ਇੱਕ ਇੰਪਲੋਇਰ EMPLOYEE ਰਿਲੇਸ਼ਨਸ਼ਿਪ ਚਾਹੀਦਾ, ਮਤਲਬ ਕਿ ਇੱਕ US ਪਰਸਨ ਹੋਣਾ ਚਾਹੀਦਾ ਜਿਹੜਾ ਕੰਪਨੀ ਦਾ ਓਨਰ ਆ, ਜਿਹੜਾ ਤੁਹਾਨੂੰ ਨੌਕਰੀ ਦੇਵੇ। ਤੇ ਤੁਸੀਂ ਆਪਣੇ ਲੈਵਲ ਤੇ ਸਿੱਧੇ ਡਾਇਰੈਕਟਲੀ ਜਿਹੜਾ ਹੈਗਾ ਉਹ ਆਪ ਖੁਦ ਨਹੀਂ H1B ਫਾਈਲ ਕਰ ਸਕਦੇ। US EMPLOYER ਚਾਹੀਦਾ, ਕੰਪਨੀ ਜਿਹਦੇ ਕੋਲ ਫੈਡਰਲ ਟੈਕਸ ID ਨੰਬਰ ਆ, ਜਿਹਦਾ ਬਿਜ਼ਨਸ ਆ, ਬੈਂਕ ਅਕਾਊਂਟ ਆ, ਆਫਿਸ ਲੋਕੇਸ਼ਨ ਆ, ਇਹ ਸਾਰੀਆਂ ਚੀਜ਼ਾਂ। ਤੇ ਸਟਾਰਟਅਪ ਵੀ ਕਰ ਸਕਦੀ ਹੈ। ਸਟਾਰਟਅਪ ਨੂੰ ਥੋੜੇ ਜਿਹੇ ਚੈਲੰਜਸ ਆਉਗੇ ਕਿ ਤੁਸੀਂ ਸ਼ੋਅ ਕਰੋ ਕਿ ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਲਾਅ ਫਰਮ ਖੋਲ ਲਈ, ਮੈਂ ਲਾਇਰ ਰੱਖਣਾ। ਉਹਨਾਂ ਨੇ ਇਹ ਪੁੱਛਣਾ ਕਿ ਤੂੰ ਫੁੱਲ ਟਾਈਮ ਕੰਮ ਦਿਖਾ ਕਿ ਤੇਰਾ ਬਿਜ਼ਨਸ ਇੰਨੇ ਜੋਗਾ ਹੈਗਾ ਕਿ ਤੂੰ ਇਹ ਬੰਦੇ ਨੂੰ ਫੁੱਲ ਟਾਈਮ ਜਾਂ ਪਾਰਟ ਟਾਈਮ ਜੌਬ ਦੇ ਸਕਦਾ। ਸੋ ਮੁੱਖ ਦੀ ਗੱਲ ਇਹਦੀ ਇਹ ਆ ਜਾਂਦੀ ਹੈ ਕਿ ਡਿਗਰੀ ਦੇ ਲੈਵਲ ਦਾ ਕੰਮ ਜਿਹੜਾ ਉਹ ਹੋਣਾ ਚਾਹੀਦਾ ਤੇ ਰੀਅਲ ਟਾਈਮ 'ਚ ਐਗਜ਼ਿਸਟ ਕਰਨਾ ਚਾਹੀਦਾ, ਤੇ ਕੰਪਨੀ ਦੇ ਕੋਲ ਐਬਿਲਿਟੀ ਟੂ ਪੇ ਕਿ ਮਤਲਬ ਉਹ ਤੁਹਾਨੂੰ ਨੌਕਰੀ ਦੇ ਪੈਸੇ ਦੇ ਸਕਦੀ ਆ। ਐਬਿਲਿਟੀ ਟੂ ਪੇ ਚਾਹੀਦੀ ਕੰਪਨੀ ਦੀ ਫਾਈਨੈਂਸ਼ੀਅਲ। ਸੋ ਕਈ ਚੀਜ਼ਾਂ ਜਿਹੜੀਆਂ ਇਸ ਵਿੱਚ ਇੱਕ ਕ੍ਰਾਈਟੇਰੀਆ ਹੁੰਦਾ, ਇਹ ਨਹੀਂ ਆ ਵੀ ਸੋ ਇਸ ਲਈ ਇਹਨਾਂ ਨੇ ਥੋੜਾ ਜਿਹਾ ਇਸ ਚੀਜ਼ ਦੇ ਵਿੱਚ ਸਟ੍ਰਿਕਟ ਰੱਖਿਆ ਆ ਵੀ ਹਰ ਕੋਈ ਵੀ ਜਿਹੜਾ ਆ ਇਦਾਂ ਹੀ ਜਿਹੜਾ ਉਹ ਨਾ ਕਰੇ ਜਾਵੇ। ਉਹਦੀ ਜੌਬ ਦੇ ਆਧਾਰ ਦੇ ਜਿਹੜੀ ਉਹਦੀ ਡਿਗਰੀ, ਉਹਦੇ ਹਿਸਾਬ ਦੀ ਉਹਦੀ ਪੇ, ਜਿੱਦਾਂ ਦਾ ਲੈਵਲ ਆ ਉਹ ਸਾਰਾ ਕੁਝ ਹੋਣਾ ਆ। ਜਿਨ੍ਹਾਂ ਨੇ ਬਾਹਰੋਂ ਡਿਗਰੀਆਂ ਕੀਤੀਆਂ, ਜਿੱਦਾਂ ਹੁਣ ਤੁਸੀਂ ਵੀ ਦੱਸਦੇ ਆ ਜਾਂ ਇਦਾਂ ਆ ਵੀ ਇੰਡੀਆ ਤੋਂ ਲੋਕ ਕਰਦੇ ਆ, ਚਾਈਨਾ ਤੋਂ ਕਰਦੇ ਆ, ਹੋਰ ਮੁਲਕਾਂ ਤੋਂ ਕਰਦੇ ਆ, ਉਹਨਾਂ ਦੀ ਉਹ ਡਿਗਰੀ ਦੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੀਆਂ ਡਿਗਰੀਜ਼ ਨੂੰ ਕਿੱਦਾਂ ਫਿਰ ਐਲੀਜੀਬਿਲਟੀ ਕ੍ਰਾਈਟੇਰੀਆ ਦੇ ਵਿੱਚ ਉਹ ਐਡ ਕਰਦੇ, ਰਿਕੁਆਇਰਮੈਂਟ ਕਿੱਦਾਂ ਪੂਰੀਆਂ ਹੁੰਦੀਆਂ? ਇੱਥੇ ਜੀ ਏਜੰਸੀਜ਼ ਹੁੰਦੀਆਂ ਐਜੂਕੇਸ਼ਨ ਕ੍ਰੈਡੈਂਸ਼ੀਅਲ ਵੈਲੂਏਸ਼ਨ, ਤੇ ਉਹ ਤੁਹਾਡੇ ਕੋਲ $80 ਇੰਨੀ ਕੁ ਉਹਨਾਂ ਦੀ ਫੀਸ ਹੁੰਦੀ ਆ, $80 $100, ਤੇ ਉਹ US ਦੇ ਇਕੁਇਵਲੈਂਟ ਜਿਹੜੀ ਤੁਹਾਡੀ ਆ ਡਿਗਰੀ ਉਹ ਦੇ ਦਿੰਦੇ। ਆਪਣਾ ਕ੍ਰਾਈਟੇਰੀਆ ਉਹਨਾਂ ਦਾ ਹੁੰਦਾ ਕਿ ਕਿੱਦਾਂ ਇਕੁਇਵਲੈਂਸੀ ਉਹਨਾਂ ਨੇ ਗ੍ਰਾਂਟ ਕਰਨੀ ਆ, ਤੇ ਫੋਰਨ ਡਿਗਰੀ ਵਾਲੇ ਵੀ ਆਪਣੀ ਫਿਰ ਵੈਲੂਏਸ਼ਨ ਕਰਾਉਂਦੇ ਆ ਤੇ ਉਹ ਵੀ ਐਲੀਜੀਬਲ ਹੋ ਜਾਂਦੇ H1B ਵੀਜ਼ੇ ਲਈ। ਠੀਕ ਹੈ। ਤੇ ਹੁਣ ਬਹੁਤ ਵਾਰੀ ਜਿਹੜੇ ਇਸ ਲੈਵਲ ਤੇ ਉਹਨਾਂ ਦੇ ਵਿਆਹ ਵੀ ਹੋਏ ਹੁੰਦੇ, ਨਿਆਣੇ ਵੀ ਆ, ਕੀ ਉਹ ਡਿਪੈਂਡੈਂਟਸ ਨੂੰ ਵੀ ਜਿਹੜਾ ਵੀਜ਼ਾ ਮਿਲ ਜਾਂਦਾ? ਹਾਂਜੀ ਬਿਲਕੁਲ, ਘਰ ਵਾਲੇ ਨੂੰ ਤੇ ਜਿਹੜੇ 21 ਸਾਲਾਂ ਤੋਂ ਛੋਟੇ ਬੱਚੇ ਆ ਉਹਨਾਂ ਨੂੰ ਮਿਲ ਜਾਂਦਾ ਵੀਜ਼ਾ। ਤੇ ਐਕਚੁਅਲੀ ਘਰ ਵਾਲੇ ਨੂੰ ਰਾਈਟ ਵੇ ਤਾਂ ਨਹੀਂ, ਸਪਾਊਸ ਨੂੰ ਤੁਹਾਨੂੰ ਜਦੋਂ ਇੱਕ ਤੁਹਾਡਾ EMPLOYER ਗ੍ਰੀਨ ਕਾਰਡ ਸ਼ੁਰੂ ਕਰ ਦਿੰਦਾ, I-140 ਉਹਨੂੰ ਕਹਿੰਦੇ ਆ, ਤੇ I-140 ਅਪਰੂਵ ਹੋ ਜਾਂਦਾ ਜਦੋਂ, ਤੇ ਉਹਦੇ ਬੇਸ ਤੇ ਜਿਹੜਾ ਤੁਹਾਡਾ ਸਪਾਊਸ ਆ ਉਹਨੂੰ ਵੀ ਕੰਮ ਕਰਨ ਦੀ ਆਪਸ਼ਨ ਅਮਰੀਕਾ ਦੇ ਵਿੱਚ ਮਿਲ ਜਾਂਦੀ ਹੈ। ਠੀਕ ਹੈ। ਇਹਦੀ ਡਿਊਰੇਸ਼ਨ ਕਿੰਨੀ ਹੁੰਦੀ ਹੈ H1B ਵੀਜ਼ੇ ਦੀ? H1B ਜੀ 6 ਸਾਲ ਲਈ ਮਿਲਦਾ ਟੋਟਲ। ਤੇ ਕੋਈ ਵੀ ਵੀਜ਼ਾ ਜਿਹੜਾ ਪਟੀਸ਼ਨ ਹੈ ਨਾ, ਵਰਕ ਵੀਜ਼ਾ ਹੈਗਾ, ਉਹਦਾ ਤੁਹਾਨੂੰ 3 ਸਾਲ ਤੋਂ ਉੱਤੇ ਨਹੀਂ ਕਦੀ ਇਕੱਠੇ ਦਿੰਦੇ। ਸੋ ਮੈਕਸਿਮਮ ਤੁਸੀਂ ਕਿਸੇ ਵੀ ਗਿਵਨ ਟਾਈਮ 3 ਸਾਲ ਲੈ ਸਕਦੇ ਆ ਮੈਕਸਿਮਮ। ਸੋ ਇਹ ਫਿਰ H1B ਤੁਹਾਡੇ 3 ਸਾਲ ਦੇ ਇੰਕਰੀਮੈਂਟ ਦੇ ਵਿੱਚ ਤੁਹਾਨੂੰ 6 ਸਾਲ ਟੋਟਲ ਮਿਲਦੇ ਆ। ਠੀਕ ਹੈ। ਤੇ ਹਾਂਜੀ ਇਹੀ ਰੂਲ ਆ। ਠੀਕ ਆ। ਸੋ 6 ਸਾਲ ਤੋਂ ਬਾਅਦ ਕੀ ਬੰਦੇ ਨੂੰ ਫਿਰ ਦੁਬਾਰਾ H1B ਲਵਾਉਣਾ ਪੈਂਦਾ ਆ? ਕੀ ਉਹਦੇ ਲਈ ਕਿਉਂਕਿ ਜੇ ਉਹ ਕੰਮ ਕਰ ਰਿਹਾ, ਕੰਟੀਨਿਊਸਲੀ ਕੰਮ ਕਰੀ ਜਾ ਰਿਹਾ, 6 ਸਾਲ ਤੋਂ ਉੱਤੇ ਵੀ ਆ, ਤੇ ਉਹ ਉਹਨਾਂ ਦੇ ਲਈ ਫਿਰ ਕਿੱਦਾਂ ਹੁੰਦਾ? ਸੋ 6 ਸਾਲ ਇਦਾਂ ਹੈ ਕਿ ਗ੍ਰੀਨ ਕਾਰਡ ਤੁਹਾਡਾ 6 ਸਾਲ ਦੇ ਵਿੱਚ ਨਹੀਂ ਆਉਂਦਾ। ਗ੍ਰੀਨ ਕਾਰਡ ਤੁਹਾਡਾ ਤਕਰੀਬਨ 12 ਤੋਂ 15 ਸਾਲ ਦੇ ਵਿੱਚ ਤੁਹਾਡਾ ਗ੍ਰੀਨ ਕਾਰਡ ਜਿਹੜਾ ਉਹ ਆਉਂਦਾ। ਮੈਂ ਜਿੱਦਾਂ 2007 ਚ ਆਇਆ ਸੀਗਾ ਤੇ ਮੇਰਾ 2018 ਦੇ ਵਿੱਚ ਗ੍ਰੀਨ ਕਾਰਡ ਜਿਹੜਾ ਉਹ ਆਇਆ ਸੀਗਾ। ਤੇ ਹੁਣ H1B ਮਿਲਦਾ ਤੁਹਾਡਾ 6 ਸਾਲ ਦਾ। ਉਹ 6 ਸਾਲ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੁੰਦਾ ਕਿ ਤੁਹਾਡਾ ਜਿਹੜਾ EMPLOYER ਆ ਉਹਨੂੰ ਚੌਥੇ ਪੰਜਵੇਂ ਸਾਲ ਜਾ ਕੇ ਤੁਹਾਡਾ ਗ੍ਰੀਨ ਕਾਰਡ ਜਿਹੜਾ ਫਾਈਲ ਕਰਨਾ ਪੈਂਦਾ। ਪਹਿਲਾਂ ਵੀ ਕਰ ਸਕਦਾ ਉਹ। ਤੇ ਗ੍ਰੀਨ ਕਾਰਡ ਦੇ ਵਿੱਚ ਕਾਫੀ ਇਹਦੀਆਂ ਸਟੇਜਸ ਹੁੰਦੀਆਂ ਮਲਟੀਪਲ, ਤੇ ਇੱਕ ਗ੍ਰੀਨ ਕਾਰਡ ਦਾ ਇੱਕ ਪੜਾਅ ਹੁੰਦਾ I-140 ਫਾਰਮ I-140 ਹੁੰਦਾ। ਜਦੋਂ ਤੁਹਾਡਾ I-140 ਅਪਰੂਵ ਹੋ ਜਾਂਦਾ ਤੇ ਫਿਰ ਤੁਸੀਂ ਆਪਣਾ ਜਿਹੜਾ H1B ਨੂੰ ਐਕਸਟੈਂਡ ਕਰਾ ਸਕਦੇ ਆ 6 ਸਾਲ ਤੋਂ ਜਿੰਨੀ ਦੇਰ ਮਰਜ਼ੀ, ਜਦ ਤੱਕ ਤੁਹਾਡਾ ਗ੍ਰੀਨ ਕਾਰਡ ਨਹੀਂ ਆਉਂਦਾ। ਓਕੇ। ਸੋ ਉਹਦੀ ਫਿਰ ਟ੍ਰਿਕ ਇਹ ਹੁੰਦੀ ਹੈ ਕਿ EMPLOYER ਨੂੰ ਤੁਸੀਂ ਕਨਵਿੰਸ ਕਰਨਾ ਹੁੰਦਾ ਕਿ ਹੁਣ ਤੁਹਾਡਾ ਉਹ ਗ੍ਰੀਨ ਕਾਰਡ ਫਾਈਲ ਕਰੇ। ਠੀਕ ਹੈ।